अस्सलाम वालेकुम। की हाल है दोस्तों? मैं थोड़ा वीर राणा खालिद मकबूल ते मेरे नाल बैठे हैं राणा असलम खान वकार साहब ते असी बैठे हैं अपने स्टूडियो दे विच, यानी कि मंडी रहमे शाह दे स्टेशन अगे भी असी इत्थे बह के गल करते हैं ते यही साडा स्टूडियो आ। ते अज दी वीडियो दे विच असी गल करांगे चढ़दे ते लਹਿੰਦੇ पंजाब दे बारे। ਜਦੋਂ ਵੀ ਕੋਈ ਬੰਦਾ ਕਿਸੇ ਦੇ ਮੂੰਹ ਤੋਂ ਇਹ ਗੱਲ ਸੁਣਦਾ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਗੱਲ ਹੋਵੇ ਤਾਂ ਇੱਕੋ ਗੱਲ ਜ਼ਿਹਨ ਦੇ ਵਿੱਚ ਆਉਂਦੀ ਆ ਕਿ ਸ਼ਾਇਦ ਅਸੀਂ ਉਸ ਵੇਲੇ ਦੀ ਵੰਡ ਦੀ ਗੱਲ ਕਰਾਂਗੇ, 47 ਦੀ ਗੱਲ ਕਰਾਂਗੇ। ਨਹੀਂ, ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਿਸਾਨ ਬਾਰੇ। ਅੱਜ ਸਾਡੇ ਇੱਥੇ ਅਕਸਰ ਇਹ ਗੱਲ ਬਹਿਸ ਛਿੜੀ ਰਹਿੰਦੀ ਆ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਜਿਹੜਾ ਕਿਸਾਨ ਆ ਉਧਰ ਦਾ ਖੁਸ਼ਹਾਲ ਆ, ਜਿਹੜਾ ਲਹਿੰਦੇ ਦਾ ਕਿਸਾਨ ਆ ਉਹਦੇ ਉੱਤੇ ਔਖਾ ਵੇਲਾ ਆ। ਇੱਥੇ ਦੀ ਫਸਲਾਂ ਦਾ ਰੇਟ ਘੱਟ ਆ, ਇੱਥੇ ਮਹਿੰਗਾਈ ਜ਼ਿਆਦਾ ਆ। ਤੇ ਅੱਜ ਦੀ ਵੀਡੀਓ ਰਾਹੀਂ ਅਸੀਂ ਆਪਣੇ ਸੱਜਣਾ ਵੀਰਾਂ ਨੂੰ, ਦੂਰ ਬੈਠੇ ਭਰਾਵਾਂ ਨੂੰ ਵੀ ਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਅਸੀਂ ਇਹ ਦੱਸਾਂਗੇ ਕਿ ਜਿਹੜੀ ਉਧਰ ਦੀਆਂ ਫਸਲਾਂ, ਦੇਖੋ ਮਿੱਟੀ ਵੀ ਸਾਂਝੀ ਆ, ਸਾਡਾ ਕਲਚਰ ਸਾਂਝਾ, ਸਾਡੀ ਜਿਹੜੀ ਆ ਰਹਿਤਲ ਬਹਿਤਲ ਉਹ ਸਾਰਾ ਕੁਝ ਸਾਂਝਾ। ਇਦਾਂ ਹੀ ਸਾਡੀ ਫਸਲਾਂ ਵੀ ਸਾਂਝੀਆਂ। ਗੰਨਾ ਉਧਰ ਆ, ਮੱਕੀ ਉਧਰ ਆ, ਗੇਹੂੰ ਕਣਕ, ਮਤਲਬ ਇਹ ਕਿ ਕਣਕ, ਮੂੰਜੀ, ਇਹ ਹਰ ਸ਼ੈ ਉਧਰ ਵੀ ਗੱਡੀ ਜਾਂਦੀ ਆ ਤੇ ਸਾਡੇ ਪਾਸੇ ਵੀ ਗੱਡੀ ਜਾਂਦੀ ਆ। ਪਰ ਗੱਲ ਕੀ ਆ ਕਿ ਉਹਨਾਂ ਦੇ ਰੇਟ ਕੀ ਆ, ਸਾਡੇ ਰੇਟ ਕੀ ਆ, ਸਾਡਾ ਖਰਚਾ ਕੀ ਆ, ਅਸੀਂ ਇਹ ਸਾਰੀ ਗੱਲਬਾਤ ਕਰਾਂਗੇ ਸਾਡੇ ਇਲਮ ਦੇ ਮੁਤਾਬਕ। ਜਿਹੜੀ ਅਸੀਂ ਸਾਡੇ ਇੱਕ ਵੀਰ ਕੋਲੋਂ ਵੀ ਅਸੀਂ ਉਹਦੀ ਸਾਡੇ ਤੱਕ ਉਹਨੇ ਜਿਹੜੀ ਸਾਂਝ ਕੀਤੀ ਆ, ਸਾਡੇ ਤੱਕ ਗੱਲਬਾਤ ਪਹੁੰਚਾਈ ਆ, ਉਸ ਬਾਰੇ 'ਚ ਗੱਲ ਆ। ਤੇ ਰਾਣਾ ਸਾਹਿਬ, ਗੱਲ ਇਹ ਆ ਕਿ ਜਿਹੜਾ ਉੱਧਰ ਦਾ ਕਿਸਾਨ ਆ ਤੇ ਇੱਧਰ ਦਾ ਕਿਸਾਨ, ਜਿਹੜਾ ਉੱਧਰ ਦਾ ਰੇਟ ਆ ਤੇ ਇੱਧਰ ਦਾ ਰੇਟ ਆ, ਉਹਦੇ ਵਿੱਚ ਪਹਿਲੀ ਗੱਲ ਤਾਂ ਸਭ ਤੋਂ ਇਹ ਦੱਸੋ ਕਿ ਸਾਡੇ ਜਿਹੜਾ ਰੁਪਈਆ ਆ ਉਹਦਾ ਕੀ ਫਰਕ ਆ? ਸਭ ਤੋਂ ਪਹਿਲਾਂ ਤਾਂ ਇਹ ਪਤਾ। ਦੇਖੋ ਜੀ, ਜਦੋਂ ਤੱਕ ਤੁਹਾਨੂੰ ਇਹ ਨਾ ਪਤਾ ਲੱਗੇ ਕਿ ਕਰੰਸੀ ਦੀ ਵੈਲਿਊ ਕਿਆ ਹੋਊ, ਉਦੋਂ ਤੱਕ ਗੱਲ ਨਹੀਂ ਨਿਕਲ ਸਕਦੀ। ਹੁਣ ਦੇਖੋ, ਹਾਲਾਂਕਿ ਇਹ ਇੰਨਾ ਜ਼ਿਆਦਾ ਫਰਕ ਨਹੀਂ ਸੀ। ਸੰਨ 2000 ਦੇ ਨੇੜੇ ਤੱਕ ਨਾ ਇਹ ਤਕਰੀਬਨ ਇੰਡੀਆ ਤੇ ਪਾਕਿਸਤਾਨ ਦੇ ਰੁਪਏ ਦੀ ਕੀਮਤ ਬਰਾਬਰ ਹੀ ਸੀ। ਹਾਂ। ਤੇ ਹੁਣ ਇਹ ਹਿਸਾਬ ਕਿਤਾਬ ਆ ਕਿ ਇੰਡੀਆ ਦਾ 1 ਰੁਪਇਆ ਤੇ ਸਾਡੇ ਨਾ 3 ਰੁਪਏ ਤੇ 32 ਪੈਸੇ। ਹਾਂ, ਯਾਨੀ ਕਿ 3 ਗੁਣਾ ਫਰਕ ਹੋ ਗਿਆ। ਜਦੋਂ ਅੱਛਾ ਇੰਡੀਆ ਵਾਲਾ ਗੱਲ ਕਰਦੇ ਆ ਨਾ ਵੀ 2,500 ਦੀ, ਉਹਦਾ ਮਤਲਬ ਹੁੰਦਾ ਉੱਥੇ 2000 ਦੀ, ਸਾਡੇ ਕੋਈ 6600 ਦੀ। ਤਾਂ ਯਾਨੀ ਕਿ ਗੱਲ ਜਿਹੜੀ ਹੈ ਨਾ ਉਹ ਕਈ ਵਾਰੀ ਜਦੋਂ ਅਸੀਂ ਕੀਮਤਾਂ ਦੀ ਗੱਲ ਕਰਦੇ ਆ, ਸਾਡੇ ਭਾਈ ਉਹ ਕਹਿੰਦੇ ਨਹੀਂ ਯਾਰ ਸਾਡੇ ਤੇ ਇੱਥੇ ਬਹੁਤ ਸਸਤੀ ਆ। ਨਹੀਂ, ਉਹ ਥੋੜਾ ਜਿਹਾ ਨਾ ਰੁਪਏ ਦਾ ਵੀ ਫਰਕ ਆ ਤੇ ਲੇਕਿਨ ਫਿਰ ਵੀ ਚੀਜ਼ਾਂ ਦਾ ਫਰਕ ਹੈ ਆ। ਹੁਣ ਸਭ ਤੋਂ ਪਹਿਲਾਂ ਤਾਂ ਇਹ ਜ਼ਿਹਨ 'ਚ ਰੱਖੋ ਕਿ 3 ਰੁਪਏ 32 ਪੈਸੇ ਜਿਹੜੇ ਆ ਨਾ ਉਹ ਇੰਡੀਆ ਦੇ 1 ਰੁਪਏ ਦੇ ਬਰਾਬਰ। ਹੁਣ ਅਸੀਂ ਗੱਲ ਕਰਾਂਗੇ ਮੋਟੀਆਂ ਜਿਹੀਆਂ ਗੱਲਾਂ ਕਰਾਂਗੇ, ਡਿਟੇਲ ਬਹੁਤ ਜ਼ਿਆਦਾ ਡਿਟੇਲ ਨਾਲ ਨਹੀਂ ਕਰਾਂਗੇ। ਹਾਂ, ਇੱਕ ਗੱਲ ਮੈਂ ਕਰਨੀ ਥੋੜੀ ਜਿਹੀ ਜੀ। ਉਹ ਗੱਲ ਇਹ ਆ ਕਿ ਅਸੀਂ ਦੇਖੋ ਹਰ ਫਸਲ ਦੀ ਜਿਹੜੀ ਆ ਨਾ ਇੱਕ ਵੀਡੀਓ ਰਾਣਾ ਸਾਹਿਬ ਨੇ ਤੇ ਮੈਂ ਇਹ ਪ੍ਰੋਗਰਾਮ ਬਣਾਇਆਗਾ ਕਿ ਅਸੀਂ ਹਰ ਫਸਲ ਦੀ ਇੱਕ ਵੀਡੀਓ ਬਣਾਵਾਂਗੇ। ਲੇਕਿਨ ਅੱਜ ਦੀ ਜਿਹੜੀ ਵੀਡੀਓ ਆ ਨਾ, ਅਸੀਂ ਇਹ ਕਣਕ ਤੇ ਮਤਲਬ ਇਹ ਗੇਹੂੰ ਤੇ ਅਸੀਂ ਇਹਦਾ ਸਾਰਾ ਖਰਚਾ ਵਗੈਰਾ ਕੱਢਾਂਗੇ ਤੇ ਉਹੀ ਅੱਜ ਗੱਲ ਕਰਾਂਗੇ। ਅੱਛਾ, ਹੁਣ 3-4 ਜਿਹੜੀ ਜ਼ਿਮੀਂਦਾਰੀ ਦੀ ਵੱਡੀਆਂ ਛਾਵਾਂ ਨੇ ਜਿਹੜੀਆਂ ਹਰ ਜਗ੍ਹਾ ਤੇ ਕੰਮ ਆ ਨਾ, ਡੀਜ਼ਲ ਹਰ ਜਗ੍ਹਾ ਤੇ ਟਰੈਕਟਰ 'ਚ ਪੈਣਾ ਵਾ। ਡੀਜ਼ਲ ਦੀ ਕੀਮਤ ਤਕਰੀਬਨ 290 ਰੁਪਏ ਉੱਥੇ ਬਣਦੀ ਆ। ਉੱਥੇ ਅੱਜ ਦੇ ਰੇਟ ਦੇ ਮੁਤਾਬਕ ਨਾ 87 ਰੁਪਏ ਤੇ 62 ਪੈਸੇ ਦਾ ਲੀਟਰ ਆ। ਉਹਨੂੰ ਯਾਨੀ ਕਿ ਪਾਕਿਸਤਾਨੀ ਰੁਪਈਆਂ 'ਚ ਬਦਲ ਲਓ ਨਾ ਤੇ 290 ਰੁਪਏ। ਮਤਲਬ ਇਹ ਆ ਕਿ ਉਹ ਤਾਂ ਉੱਥੇ ਦਾ ਤੇ ਇੱਥੇ ਦਾ ਕੋਈ ਖਾਸ ਫਰਕ ਨਹੀਂ। ਜਿਹੜੀ ਬਿਜਲੀ ਆ ਉਹ ਭਾਈ ਉੱਥੇ ਬਿਜਲੀ ਆਉਂਦੀ ਆ ਤੇ ਸਾਡੇ ਤੇ ਬਿਜਲੀ ਪੈਂਦੀ ਆ। ਹਾਂ, ਸਹੀ ਗੱਲ ਹੈ। ਉੱਥੇ ਬਿਜਲੀ ਫ੍ਰੀ ਆ ਤੇ ਬਲਕਿ ਪੰਜਾਬ ਵਿੱਚ ਤਾਂ 600 ਯੂਨਿਟ ਤੱਕ ਘਰਾਂ ਦੀ ਫ੍ਰੀ ਆ। ਤੇ ਜਿਹੜੀ ਜ਼ਰਈ ਬਿਜਲੀ ਆ ਨਾ ਉਹ ਤਾਂ ਬਿਲਕੁਲ ਫ੍ਰੀ ਆ। ਤੇ ਸਾਡੇ ਜਿਹੜਾ ਭਾੜਾ ਪੈਂਦਾ ਵਾ ਬਿਜਲੀ ਦਾ ਉਹ ਤੁਹਾਨੂੰ ਪਤਾ ਹੀ ਆ ਕਿ ਇਸ ਹਿਸਾਬ ਵਿੱਚ ਪੈ ਰਿਹਾ ਵਾ। ਫਿਰ ਇਸ ਤਰ੍ਹਾਂ ਟਰੈਕਟਰ 4x4 ਜਿਹੜਾ ਵਾ ਨਾ ਟਰੈਕਟਰ, ਅਗਰ ਸਭ ਤੋਂ ਤਕੜੇ ਟਰੈਕਟਰ ਦੀ ਗੱਲ ਕਰੀਏ ਤੇ ਸਾਡੇ ਪਾਕਿਸਤਾਨ 'ਚ ਉਸ ਦੀ ਕੀਮਤ ਜਿਹੜੀ ਆ ਨਾ ਕੋਈ 49 ਲੱਖ ਦੇ ਕਰੀਬ ਆ। ਤੇ ਇੰਡੀਆ 'ਚ 11 ਲੱਖ ਇੰਡੀਆ ਰੁਪਏ ਆ ਤੇ ਜਿਹੜੇ ਸਾਡੇ ਪਾਕਿਸਤਾਨੀ ਨੇ ਕੋਈ 37 ਲੱਖ ਰੁਪਏ ਬਣਦੇ ਆ। ਯਾਨੀ ਕਿ ਕੋਈ 12 ਲੱਖ ਦਾ ਨਾ ਸਾਫ਼ ਜਿਹਾ ਫਰਕ ਨਾ ਮਸ਼ੀਨਰੀ ਤੇ ਸਿਰਫ ਟਰੈਕਟਰ ਤੇ ਹੁੰਦਾ। ਤੇ ਬਾਕੀ ਦੂਸਰੀਆਂ ਜਿਹੜੀਆਂ ਰੂਟਾ ਹੋ ਗਿਆ ਜਾਂ ਜਿਹੜੇ ਸੰਦ ਆ ਨਾ ਦੂਜੇ ਟਰੈਕਟਰਾਂ ਦੇ, ਉਹ ਵੀ ਉਧਰ ਸਾਡੇ ਨਾਲ ਉਹ ਸਾਰੀ ਡਿਟੇਲ ਨਾਲ ਅਸੀਂ ਮਸ਼ੀਨਰੀ ਤੇ ਕਰਾਂਗੇ ਅਲੱਗ-ਅਲੱਗ ਗੱਲ। ਹੁਣ ਖਾਦਾਂ ਤੇ ਅਸੀਂ ਅਗਰ ਆ ਜਾਈਏ ਨਾ ਤੇ DAP ਖਾਦ ਜਿਹੜੀ ਆ ਇੰਡੀਆ 'ਚ ਜਿਹੜਾ ਨਾ ਅੱਜ ਦਾ ਰੇਟ ਮੈਂ ਦਿਆ ਵਾ ਉਹ 350 ਰੁਪਏ ਪਰ ਬੈਗ ਆ 50 kg ਦਾ। ਤੇ ਜਿਹੜੇ ਪਾਕਿਸਤਾਨੀ ਰੁਪਈਆਂ 'ਚ ਕੋਈ 4500 ਰੁਪਈਆ ਬਣਦਾ ਵਾ। 350 ਰੁਪਏ ਜੀ? 1350 ਸੌਰੀ 1350। ਹਾਂਜੀ, DAP ਜੀ ਉੱਥੇ 1350 ਰੁਪਏ ਦੀ ਆ।
ਤੇ ਜਦੋਂ ਉਹਨੂੰ ਪਾਕਿਸਤਾਨੀ ਰੁਪਈਆਂ 'ਚ ਬਦਲੀਏ ਨਾ ਤੇ ਉਹ ਕੁਝ 4482 ਯਾਨੀ ਕਿ 4500 ਰੁਪਏ ਦੀ ਬਣਦੀ ਆ। ਪਰ ਪਾਕਿਸਤਾਨ 'ਚ ਡੀਏਪੀ ਦਾ ਰੇਟ ਜਿਹੜਾ ਵਾ ਨਾ 12000 ਦੇ ਨੇੜੇ ਆ। ਯਾਨੀ ਕਿ ਇਹ ਹੁਣ ਆਪੇ ਹਿਸਾਬ ਲਾ ਲਓ ਵੀ 7000 ਤੋਂ ਜ਼ਿਆਦਾ ਫਰਕ ਇੱਥੇ ਹੀ ਪੈ ਜਾਂਦਾ। ਯੂਰੀਆ ਖਾਦ ਜਿਹੜੀ ਹੈ ਨਾ ਇੰਡੀਆ 'ਚ ਹੈਗੀ 270 ਰੁਪਏ ਦਾ ਥੈਲਾ 50 ਕਿਲੋ ਦਾ, ਤੇ ਜਿਹੜਾ 896 ਬਣਦਾ ਅਗਰ ਉਹਨੂੰ 1000 ਵੀ ਗਿਣੋ ਨਾ ਤੇ ਸਾਡੇ ਪਾਕਿਸਤਾਨ 'ਚ 5000 ਦਾ ਥੈਲਾ ਵਾ, 5 ਗੁਣਾ ਮਹਿੰਗੀ ਯਾਨੀ ਕਿ ਸਾਡੇ ਨਾਲ ਯੂਰੀਆ ਵਾ। ਫਿਰ ਗੱਲ ਕਰਦੇ ਆ ਓਪਨ ਮਾਰਕੀਟ ਦੀ। ਅੱਜ ਮੈਂ ਕਿਹਾ ਇਹ ਜਿਹੜੇ ਓਪਨ ਮਾਰਕੀਟ ਵਾਲੇ ਨਾ ਇਹਨਾਂ ਨੂੰ ਓਪਨ ਮਾਰਕੀਟ ਹੀ ਮੈਂ ਓਪਨ ਕਰਾ ਦਿਆਂ। ਹੁਣ ਪੋਟਾਸ਼ ਆ ਜਿਹੜੀ ਉੱਥੇ 1300 ਦੀ ਆ, ਜਿਹੜੀ ਪਾਕਿਸਤਾਨੀ ਰੁਪਈਆਂ 'ਚ 4400 ਦੀ ਬਣਦੀ ਆ। ਸਾਡੇ ਪੋਟਾਸ਼ ਜਿਹੜੀ ਆ ਨਾ 12000 ਦੀ ਆ। ਇਹ ਹੈਗੀਆਂ ਵਾ 3 ਯਾਨੀ ਕਿ ਖਾਦਾਂ। ਇਸ ਤਰੀ ਸਪਰੇ ਉੱਥੇ 200 ਤੋਂ 300 ਰੁਪਏ ਦੀ ਆਮ ਜੀ ਹੁੰਦੀ। ਮੈਂ ਇੱਥੇ ਇੱਕ ਗੱਲ ਕਰਨਾ ਚਾਹੂੰਗਾ। ਰਾਣਾ ਸਾਹਿਬ ਨੇ ਜਿਹੜੀ ਡੀਏਪੀ ਦੀ ਗੱਲ ਕੀਤੀ ਆ ਨਾ, ਇੱਥੇ 11-12000 ਰੁਪਏ ਦੀ ਆ ਪੋਟਾਸ਼ ਦੀ, ਤੇ ਜਦੋਂ ਅਸੀਂ ਕਣਕ ਗੱਡਦੇ ਆ ਨਾ ਜੀ ਉਦੋਂ 15000 ਇਹ ਸਾਨੂੰ 15-16000 ਤੋਂ ਥੱਲੇ ਨਹੀਂ ਲੱਭਦੀ ਹੈ। ਇਹ ਅਸੀਂ ਰੇਟ ਅੱਜ ਦੀ ਗੱਲ ਕਰਦੇ ਪਏ ਆ, ਲੇਕਿਨ ਉਸ ਵੇਲੇ ਇਹਦਾ ਰੇਟ ਇਹ ਬਲੈਕ ਚ ਉਸ ਵੇਲੇ ਸਾਨੂੰ ਲੱਭਦੀ ਆ, ਲਾਈਨਾਂ ਦੇ ਵਿੱਚ ਲੱਭਦੀ ਆ। ਇਹ ਵੀ ਨਾਲ ਗੱਲ ਯਾਦ ਰੱਖਿਓ। ਹਾਂਜੀ ਬਈ ਉਹ ਸਾਡੇ ਨਾਲ ਤਾਂ ਉਹ ਹਿਸਾਬ ਆ ਵੀ ਟ੍ਰੇਨ 'ਚ ਬੈਠੇ ਆ, ਉਹਨਾਂ ਦਾ ਕਿਰਾਇਆ 100 ਰੁਪਏ ਆ, ਸਾਡਾ 200 ਆ, ਸਾਨੂੰ ਸੀਟ ਵੀ ਨਹੀਂ ਦਿੱਤੀ ਹੈ ਵੀ ਖੜੇ ਵੀ ਆ ਤੇ ਕਿਰਾਇਆ ਵੀ ਡਬਲ ਅਸੀਂ ਭਰਨਾ ਵਾ। ਹੁਣ ਅੱਜ ਅਸੀਂ ਗੱਲ ਕਰਾਂਗੇ ਗੇਹੂੰ, ਜਿਹਦੇ ਸਾਡੇ ਇੱਥੇ ਕਣਕ ਕਹਿ ਦਿੰਦੇ ਆ ਲੋਕ ਹੈ, ਤੇ ਗੰਦਮ ਵੀ ਕਹਿੰਦੇ ਆ ਤੇ ਵੀਟ ਵੀ ਕਹਿੰਦੇ ਆ। ਮੈਂ ਕਿਹਾ ਸਾਰੇ ਭਾਈਆਂ ਨੂੰ ਯਾਨੀ ਕਿ ਜਿਹੜਾ ਨਾ ਪਤਾ ਲੱਗ ਜੇ ਕਿ ਕਿਹੜੀ ਫਸਲ ਦੀ ਅਸੀਂ ਨਾ ਗੱਲ, ਯਾਰ ਹਰ ਬੰਦਾ ਖਾਂਦਾ ਵਾ, ਹਰ ਬੰਦੇ ਨੂੰ ਹੀ ਪਤਾ ਹੋਣਾ ਚਾਹੀਦਾ ਵਾ ਵੀ ਅਸੀਂ ਕਿਹੜੀ ਫਸਲ ਦੀ ਗੱਲ ਕਰਨੇ ਆ। ਜ਼ਮੀਨ ਦੀ ਨਾ ਤਿਆਰੀ ਹੁੰਦੀ ਆ ਸਭ ਤੋਂ ਪਹਿਲੇ। ਅਸੀਂ ਕਿਹਾ ਵੀ ਯਾਰ ਨਾ ਇੱਥੇ ਕੁਛ ਸ਼ਾਵਾਂ 'ਚ ਨਾ ਅਸੀਂ ਯਾਨੀ ਕਿ ਜਿਹੜੇ ਛੋਟੇ ਮੋਟੇ ਜਿਹੇ ਫਰਕ ਹਨ ਉਹਨਾਂ ਨੂੰ ਨਹੀਂ ਬਹੁਤਾ ਕੀਤਾ। ਅਸੀਂ ਮੋਟਾ ਜਿਹਾ ਨਾ ਹੁਣ ਅਸੀਂ 10000 ਦੀ ਤਿਆਰੀ ਲਾਈ ਵੀ ਇੰਡੀਆ 'ਚ ਤੇ 10000 ਦੀ ਪਾਕਿਸਤਾਨ। ਇਹ ਬਰਾਬਰ ਹੀ ਆ। ਹਾਂ ਬੀਜ ਵੀ ਅਸੀਂ 5500 ਦਾ ਉੱਥੇ ਆ, 5500 ਦਾ ਇੱਥੇ ਆ। ਖਾਦ ਤੇ ਅਸੀਂ ਆਏ ਤੇ ਖਾਦ ਪਾਕਿਸਤਾਨੀ ਜ਼ਿਮੀਂਦਾਰ ਨੂੰ ਪਈ 12000 ਦੀ ਇੱਕ ਥੈਲਾ, ਇੰਡੀਆ ਦੇ ਜ਼ਿਮੀਂਦਾਰ ਨੂੰ ਪਈ 5000 ਦਾ। 4500 ਦੀ ਮੈਂ 5000 ਦੀ ਲਾਤੀ, ਮੈਂ ਕਿਹਾ ਹੋਰ ਛੂਟ ਦੇ ਦਿਓ। ਯੂਰੀਆ ਜਿਹੜਾ ਨਾ ਸਾਡੇ ਕੋਈ 10000 ਦਾ ਵਾ, ਉੱਥੇ 2 ਥੈਲੇ 10000 ਦੇ ਪੈਣਗੇ, ਤੇ ਉੱਥੇ 2 ਥੈਲੇ ਨਾ ਪੈਂਦੇ ਤਾਂ ਉੱਥੇ 16-1700 ਦੇ, ਪਰ ਮੈਂ 2000 ਦੇ ਕਰ ਦਿੱਤੇ। ਯਾਨੀ ਕਿ 8000 ਦਾ ਯੂਰੀਏ ਦਾ ਫਰਕ ਪੈ ਜਾਂਦਾ ਵਾ, 7000 ਦਾ ਡੀਏਪੀ ਦਾ ਫਰਕ ਆ। ਪਾਣੀ ਜਿਹੜਾ ਨਾ ਸਾਡੇ ਕੋਈ 12000 ਰੁਪਏ ਦੇ ਪਾਣੀ ਲੱਗਦੇ ਆ, ਤੇ ਉੱਥੇ ਪਾਣੀ ਮੁਫਤ ਹੀ ਆ। ਉਸ ਤੋਂ ਬਾਅਦ ਸਪਰੇ ਆ ਜਾਓ, ਸਾਡੇ ਕੋਈ 2500-3000 ਰੁਪਏ ਦੀ ਸਪਰੇ ਆ, ਤੇ ਉੱਥੇ ਕੋਈ 1000 ਰੁਪਏ ਦੀ ਇੰਡੀਆ 'ਚ ਆ। ਠੇਕਾ ਵੀ ਮੈਂ ਬਹੁਤਾ ਨਹੀਂ ਫਰਕ ਪਾਇਆ, ਮੈਂ ਕਿਹਾ ਵੀ ਜ਼ਮੀਨ ਦਾ ਇੱਕੋ ਹੀ ਲਾ ਲਓ ਵੀ ਉੱਥੇ ਵੀ 75000 6 ਮਹੀਨੇ ਦਾ, ਤੇ ਸਾਡੇ ਵੀ 75000। ਰਾਣਾ ਸਾਹਿਬ ਜਿਹੜਾ ਉੱਥੇ ਚੜ੍ਹਦੇ ਪੰਜਾਬ ਦਾ ਠੇਕਾ ਨਾ, ਉੱਥੇ ਜ਼ਿਆਦਾਤਰ ਵੀਰਾਂ ਨੇ ਜਿਹੜੀ ਜ਼ਮੀਨ ਆ ਨਾ ਉਹ ਠੇਕੇ ਤੇ ਦਿੱਤੀ ਹੋਈ ਆ ਹੈ। ਉੱਥੇ ਵੀ ਜਿਹੜਾ ਜ਼ਮੀਨ ਦਾ ਠੇਕਾ ਨਾ ਉਹ ਹੈ ਵੀ ਬਰਾਬਰ ਹੀ ਆ ਜਿਹੜੀ ਤੁਸੀਂ ਗੱਲ ਕੀਤੀ ਆ। ਉੱਥੇ ਠੇਕਾ ਕਿਉਂਕਿ ਜ਼ਿਆਦਾਤਰ ਜਿਹੜੇ ਵੀਰ ਭਰਾ ਉਹਨਾਂ ਨੇ ਜ਼ਮੀਨ ਉੱਥੇ ਠੇਕੇ ਤੇ ਦਿੱਤੀ ਹੋਈ ਹੁੰਦੀ ਆ। 60000 ਰੁਪਇਆ ਉੱਥੇ ਅੱਜ ਕੱਲ ਦਾ ਜਿਹੜਾ ਇਹ ਠੇਕਾ ਹੈਗਾ ਆ 60000 ਰੁਪਇਆ ਕਿੱਲੇ ਦਾ। ਅੱਛਾ ਨਾ ਸਾਡੇ ਕਾਫੀ ਸਾਰੇ ਜਿਹੜੇ ਦਾਨਸ਼ਵਰ ਹੁੰਦੇ ਨੇ ਕਮੈਂਟਸ ਕਰਨ ਵਾਲੇ, ਉਹ ਕਹਿੰਦੇ ਜੀ ਜ਼ਮੀਨ ਦਾ ਠੇਕਾ ਕਿਉਂ ਸ਼ਾਮਲ ਕੀਤਾ? ਯਾਰ ਜਦੋਂ ਦੁਕਾਨ ਆ ਕੋਈ, ਉਹਦਾ ਕਿਰਾਇਆ ਸ਼ਾਮਲ ਹੁੰਦਾ ਖਰਚੇ 'ਚ। ਹਾਂਜੀ ਉਹ ਤਾਂ ਹੈ। ਤੇ ਇੱਥੇ ਜ਼ਮੀਨ ਭਾਵੇਂ ਕਿਸਾਨ ਦੀ ਆਪਣੀ ਆ ਜਾਂ ਉਹਨੇ ਠੇਕੇ ਤੇ ਲਈ ਆ, ਹੈ ਉਹ ਵਿੱਚ ਪੈਣਾ ਜੀ, ਕਿਉਂਕਿ ਅਗਰ ਜੋ ਫਸਲ ਨਾ ਕੱਢੇ ਠੇਕੇ ਤੇ ਤਾਂ ਦੇ ਕੇ ਉਹ ਪੈਸੇ ਤਾਂ ਲੈ ਸਕਦਾ। ਉਹਦੇ ਤੇ ਪੈਸੇ ਹੈ ਨਾ ਜਿਹੜਾ ਵਾ। ਹੁਣ ਕਣਕ ਦੀ ਅਸੀਂ ਮੋਟਾ ਜਿਹਾ ਹਿਸਾਬ ਲਾਇਆ ਕਿ ਪਾਕਿਸਤਾਨ 'ਚ ਨਾ 10000 ਜ਼ਮੀਨ ਦੀ ਤਿਆਰੀ ਤੇ 5500 ਦਾ ਉਹਨੇ ਬੀਜ ਲਿਆ, 12000 ਦੀ ਉਹਨੇ ਡੀਏਪੀ ਪਾਈ, 10000 ਦਾ ਯੂਰੀਆ ਪਾਇਆ, 12000 ਦੇ ਪਾਣੀ ਲਾਏ, 2500 ਰੁਪਏ ਦੀ ਉਹਨੇ ਸਪਰੇਅ ਕੀਤੀ, ਤੇ 75000 ਉਹਨੇ ਠੇਕਾ। ਅਸੀਂ ਕਹਿੰਦੇ ਆ ਕਿ ਹਾਰਵੈਸਟਿੰਗ ਤੇ ਤੂੜੀ ਦੀ ਕੀਮਤ ਕੋਈ ਨਹੀਂ ਲਾਈ, ਉੱਪਰ ਥੱਲੇ ਹੁੰਦੀ ਰਹੀ। ਹਾਰਵੈਸਟਿੰਗ ਤੇ ਤੂੜੀ ਬਰਾਬਰ ਜੀ ਕਰ ਠੀਕ ਹੈ। ਤੇ 1,27,000 ਰੁਪਇਆ ਯਾਨੀ ਕਿ ਜਿਹੜਾ ਵਾ ਨਾ ਖਰਚਾ ਆਇਆ ਇਹਦੇ ਤੇ। ਹੁਣ ਇੰਡੀਆ 'ਚ ਜਿਹੜਾ ਵਾ ਉੱਥੇ 10000 ਤਿਆਰੀ ਦਾ, 5500 ਬੀਜ ਦਾ, 5000 ਦੀ ਡੀਏਪੀ ਖਾਦ, 2000 ਦੀ ਯੂਰੀਆ ਖਾਦ, ਪਾਣੀ ਉੱਥੇ ਫ੍ਰੀ ਆ, ਸਪਰੇ ਉੱਥੇ 1000 ਰੁਪਏ ਦੀ ਆ, ਠੇਕਾ ਉੱਥੇ ਬਣਿਆ 75000, ਉੱਥੇ 98000 ਰੁਪਈਆ ਕਿੱਲੇ ਦਾ ਖਰਚਾ ਆਇਆ ਕਣਕ ਦਾ। ਹੁਣ ਅਸੀਂ ਕਹਿੰਦੇ ਆ ਪੈਦਾਵਾਰ 45, ਹਾਲਾਂਕਿ 45 ਬਹੁਤ ਚੰਗੇ ਮੌਸਮਾਂ 'ਚ ਹੀ ਨਿਕਲਦੀ ਆ, ਪੈਦਾਵਾਰ 35-40 ਹੀ ਰਹਿੰਦੀ ਆ। ਇਹ ਔਸਤ ਜਿਹੜੀ ਆ, ਮੈਂ ਕਹਿੰਦਾ ਕਿ ਅਸੀਂ ਜੀ ਇਹ ਨਾ ਕਹਿਣ ਸਾਡੇ ਲੋਕੀ ਕਹਿੰਦੇ ਜੀ ਇੰਨੀ ਅਸੀਂ 45 ਕਰ ਦਿੱਤੀ। 45 ਅਗਰ ਕਰੋ ਨਾ ਤੇ ਫਿਰ ਪਾਕਿਸਤਾਨ ਦੇ ਕਿਸਾਨ ਨੂੰ 2800 ਰੁਪਏ ਮਣ ਕਣਕ ਪੈਂਦੀ ਆ, ਤੇ ਇੰਡੀਆ ਦੇ ਕਿਸਾਨ ਨੂੰ ਕਣਕ ਪੈਂਦੀ ਆ 2100 ਰੁਪਏ ਮਣ। ਯਾਨੀ ਕਿ ਇੰਡੀਆ ਦਾ ਕਿਸਾਨ 700 ਰੁਪਏ ਘੱਟ ਉਹਨੂੰ ਖਰਚਾ ਆਂਦਾ ਵਾ ਇੱਕ ਮਣ ਕਣਕ ਤੇ। ਤੇ ਫਿਰ ਜਦੋਂ ਆਈਏ ਫਿਰ ਆਮਦਨ ਨਾਲ, ਤੇ ਇਹ
ਪਾਕਿਸਤਾਨ 'ਚ ਰੇਟ ਜਿਹੜਾ ਵਾ ਨਾ 2500 ਆ ਕਣਕ ਦਾ, ਅਸੀਂ ਤਾਂ 3839 ਜਿਸ ਰੇਟ ਤੇ ਸਾਡੀ ਵਿਕਰੀ ਹੈ ਨਾ, ਅਸੀਂ ਉਹਦੀ ਇਹ ਗੱਲ ਕਰੀਏ। ਹੁਣ ਜਦੋਂ 2500 ਦੇ ਹਿਸਾਬ ਨਾਲ ਸਾਡੀ ਆਮਦਨ ਬਣਦੀ ਆ 1,12,000, ਇੰਡੀਆ 'ਚ ਰੇਟ ਹੈਗਾ ਵਾ 3100 ਰੁਪਈਆ। ਉਹਨਾਂ ਦੀ ਆਮਦਨ ਬਣੀ ਆ 1,35,000। ਹੁਣ ਇੰਡੀਆ 'ਚ 2100 ਰੁਪਈਆ ਮਣ ਦਾ ਖਰਚਾ ਵਾ ਤੇ ਉਹਨਾਂ ਦੀ 3100 ਨੂੰ ਕਣਕ ਵਿਕਦੀ ਆ, 1000 ਰੁਪਈਆ ਫਾਇਦਾ ਵਾ। ਅਸੀਂ 2800 ਰੁਪਈਏ ਨੂੰ ਕਣਕ ਯਾਨੀ ਕਿ ਸਾਨੂੰ ਪੈਂਦੀ ਆ ਤੇ ਅਸੀਂ 2500 ਨੂੰ ਵੇਚ ਰਹੇ ਆ, ਤੇ ਫਿਰ ਇੱਥੇ ਦਾਨਸ਼ਵਰ ਕਹਿੰਦੇ ਕਿ ਕਿਸਾਨ ਨੂੰ ਘਾਟਾ ਕਿੱਥੋਂ ਪਿਆ ਹੈ। ਅਗਰ ਸਾਡੀ 2800 4000 ਚ ਕਣਕ ਵਿਕੇ ਨਾ, ਤੇ ਅਸੀਂ ਇੰਡੀਆ ਦੇ ਕਿਸਾਨ ਤੇ ਬਰਾਬਰ। ਯਾਰ ਅੱਲਾ ਦੇ ਬੰਦਿਓ, ਇਹ ਵੀ ਇੰਨਾ ਕੁ ਵੀ ਖਿਆਲ ਕਰੋ ਵੀ ਅਗਰ ਉਹਦੀ 3000 ਉਹਨੂੰ ਖਰਚਾ ਕਰਕੇ 4000 ਦੀ ਕਣਕ ਵੇਚਦਾ ਵਾ, ਉਹਦੀ ਕੋਈ ਲੇਬਰ ਕਾਸਟ ਵੀ ਹੈ ਆ, ਉਹ ਵੀ ਤਾਂ ਸ਼ਾਮਲ ਕਰਨੀ ਆ। ਯਾਨੀ ਕਿ ਉਹਨੂੰ 3 ਰੁਪਈਏ ਪੱਲਿਓਂ ਲਾਂਦਾ ਵਾ ਤੇ ਮਿਹਨਤ ਵੀ ਕਰਦਾ ਵਾ, ਉਹਨੂੰ 4 ਰੁਪਈਏ ਮਿਲਦੇ। ਤੁਸੀਂ ਕਹਿੰਦੇ ਕਿਸਾਨ ਨੇ ਤਾਂ ਲੁੱਟ ਪਾਤੀ, ਕਿਸਾਨ ਖਾ ਗਿਆ ਜੀ, ਤੇ ਕਿਸਾਨ ਦੀ ਤਾਂ ਮੌਜ ਲੱਗੀ ਹੋਈ ਆ। ਤੇ ਦੂਸਰੇ ਪਾਸੇ ਦੇਖੋ ਨਾ, ਇੰਡੀਆ ਵਾਲਾ ਉਹਨੇ 21 ਰੁਪਈਏ, ਉਹਨੇ 2 ਰੁਪਈਏ ਲਾਏ, ਉਹਨੂੰ 3 ਰੁਪਈਏ ਮਿਲ ਗਏ ਹੈ। ਅਸੀਂ ਜਿਹੜਾ ਵਾ ਨਾ 3.25 ਰੁਪਈਏ ਲਾਣੇ ਆ ਤੇ ਸਾਨੂੰ 2.5 ਰੁਪਈਏ ਮਿਲਦੇ ਆ। ਤੇ ਇੱਥੇ ਇੰਨਾ ਕਿ ਯਾਨੀ ਕਿ ਇਹ ਦੇਖ ਲਓ ਕਿ ਇਹ ਫਰਕ ਆ ਸਾਡੇ ਤੇ ਜੇ ਹੁਣ ਗੱਲ ਕਰੀਏ ਨਾ ਜੀ ਉਹਨਾਂ ਦੇ ਰੁਪਈਆਂ ਦੀ, ਸਾਡੇ ਚੜ੍ਹਦੇ ਪੰਜਾਬ ਦੇ ਵੀਰਾਂ ਦੇ ਰੁਪਈਏ ਦੀ ਗੱਲ ਕਰੀਏ ਨਾ, ਵੀ 30,000 ਰੁਪਈਆ ਤਾਂ ਇਹਦੇ ਵਿੱਚ ਨਾ ਜੀ ਉਹ ਠੇਕਾ ਹੋ ਗਿਆ। ਠੀਕ ਆ, ਤੇ ਇਹ ਬਣਦਾ ਜੀ ਟੋਟਲ ਉਹਨਾਂ ਦੇ ਰੁਪਈਆ ਦੇ ਹਿਸਾਬ ਨਾਲ 3000 ਰੁਪਈਆ ਉਹ ਪੈਲੀ ਦੇ ਉੱਤੇ ਲਾਣ ਨਾ ਜੀ, ਸਿਰਫ 3000 ਰੁਪਈਆ ਤੇ ਉਹਨਾਂ ਦੀ ਕਣਕ ਪੱਕ ਜਾਂਦੀ ਹੈ। ਤੇ ਉਹ ਜਿੰਨੇ ਮਣ ਉਥੋਂ ਉਹਨਾਂ ਦੀ ਪੈਲੀ ਦੇ ਵਿੱਚੋਂ ਫਸਲ ਨਿਕਲੂਗੀ ਨਾ ਜੀ, ਉਹਨੇ 1000 ਉਹਨਾਂ ਨੂੰ ਬਚ ਜਾਂਦਾ। ਯਾਨੀ ਕਿ ਉਹਨਾਂ ਦਾ 1000 ਰੁਪਇਆ ਖਰਚਾ ਆਉਂਦਾ ਕਣਕ ਤੇ ਉਹਨਾਂ ਦੇ ਰੁਪਈਆਂ ਦੇ ਵਿੱਚ। ਤੇ ਸਾਡੇ ਇੱਥੇ ਅਸੀਂ ਘਾਟੇ ਦੇ ਵਿੱਚ, ਸਾਡੇ ਇੱਥੇ ਪੈਸੇ ਰਾਣਾ ਸਾਹਿਬ ਹਰ ਜ਼ਿਮੀਦਾਰ ਭਰਾ ਨੂੰ ਘਟੇ ਆ। ਹਾਂ, ਬਹੁਤ ਇੱਥੇ ਬੈਂਕ ਆ। ਮੈਂ ਫੇਸਬੁੱਕ ਤੇ ਨਾ ਕਾਫੀ ਸਾਰੇ ਨਾ ਅਦਾਲਤ ਮੇਰਾ ਹੁਣ ਨਾ, ਕਿਉਂਕਿ ਮੈਂ ਕ੍ਰਿਕਟ ਦੀ ਮੇਰੀ ਆਪਣੀ ਵੈਬਸਾਈਟ ਰਹੀ ਆ, ਮੈਂ ਐਨਾਲਿਸਿਸ ਬੜੇ ਯਾਨੀ ਕਿ ਪੁਆਇੰਟਾਂ ਦਾ ਕਰਦਾ ਵਾਂ। ਤੇ ਇਹਦੇ ਵਿੱਚ ਮੈਨੂੰ ਯਾਰ ਬੜਾ ਹਾਸਾ ਆਉਂਦਾ ਵਾ ਜਦੋਂ ਨਾ ਯਾਨੀ ਕਿ ਬੰਦੇ ਠੇਕਾ ਨਹੀਂ ਕਾਊਂਟ ਕਰਦੇ ਆ, ਪੈਦਾਵਾਰ ਉਹ 50 60 ਮਣ ਕੈਲਕੂਲੇਟ ਕਰ ਲੈਣਗੇ ਤੇ ਖਰਚਾ ਪਾਣਗੇ। ਖਰਚਾ ਜਿਹੜਾ ਵਾ ਨਾ ਉਹ ਖਰਚੇ ਵਾਲੇ ਹਿਸਾਬ, ਉਹ ਕਹਿਣਾ ਜੀ ਜ਼ਿਮੀਂਦਾਰ ਨੇ ਸਾਡੀ ਜੀ ਪਿਛਲੀ ਵਾਰੀ 4000 ਵਿਕੀ ਸੀ 5। ਯਾਰ ਜਿਹੜੀ 5.5 ਵਿਕੀ ਆ ਨਾ, ਉਹ ਵਪਾਰੀਆਂ ਦੀ ਵਿਕੀ ਆ। ਕਿਸਾਨ ਕੋਲ ਕਦੋਂ ਕਣਕ ਤਾਂ ਸਰਕਾਰੀ ਰੇਟ ਦੇ ਕਿਸਾਨ ਨੇ 4000 ਦੇ ਹਿਸਾਬ ਨਾਲ ਵੇਚ ਦਿੱਤੀ। 4000 ਰੁਪਈਏ ਚ ਯਾਨੀ ਕਿ ਜਿਹੜਾ ਵਾ ਨਾ ਉਹ ਇੰਡੀਆ ਵਾਲੇ ਦੇ ਬਰਾਬਰ ਜੇ ਚਾਹੁੰਦਾ ਵਾ। ਹਾਂਜੀ, ਬਿਲਕੁਲ ਉਹੀ ਰੇਟ ਬਣਦਾ ਨਾ ਜੀ। ਅੱਛਾ, ਇੱਕ ਗੱਲ ਮੈਂ ਦੱਸਾਂ ਜੀ, ਮੈਂ ਇਸ ਰਾਣਾ ਸਾਹਿਬ ਦੀ ਇਹ ਗੱਲ ਸੁਣ ਕੇ ਨਾ ਜੀ ਇਸ ਗੱਲ ਤੇ ਆਇਆ ਕਿ ਫਰਕ ਸਿਰਫ 2-3 ਚੀਜ਼ਾਂ ਦਾ ਹੀ ਆ। ਦੇਖੋ ਨਾ, ਇੱਥੇ ਬੰਦੇ ਕਹਿੰਦੇ ਆ ਕਿ ਉਹ ਦੇਖੋ ਉੱਥੇ 3000 ਰੁਪਏ 3100 ਰੁਪਏ ਮਣ ਕਣਕ ਹੈਗੀ ਆ ਸਾਡੇ ਰੇਟ ਦੇ ਮੁਤਾਬਕ ਪਾਕਿਸਤਾਨੀ ਰੁਪਈਆਂ ਦੇ ਵਿੱਚ। ਠੀਕ ਆ, ਵੀ ਅਗਰ ਜੇ ਸਿਰਫ ਨਾ ਜੀ ਇੱਕ ਖਾਦ ਇਹਨੂੰ ਕੰਟਰੋਲ ਕਰ ਲਿੱਤਾ ਜਾਵੇ ਤੇ ਇੱਕ ਕਿਸਾਨ ਨੂੰ ਜਿਹੜਾ ਨਾ ਬਿਜਲੀ ਦੇ ਦਿੱਤੀ ਜਾਵੇ ਨਾ ਫ੍ਰੀ, ਤੇ ਇੱਥੇ ਦਾ ਕਿਸਾਨ ਵੀ ਕਦੇ ਨਹੀਂ ਰੋਂਦਾ। ਬਲਕਿ ਨਾਰੇ ਮਾਰੂਗਾ ਜੀ ਸਰਕਾਰਾਂ ਦੇ ਜੇ ਕਿਧਰੇ ਇਹਨੂੰ ਇੱਥੇ ਸਹੂਲਤਾਂ ਲਾਵੇ। ਹੁਣ ਨਾ ਸਾਡੇ ਬੜੀ ਗੌਰਮੈਂਟਾਂ ਗੱਲ ਕਰਦੀਆਂ ਵੀ ਅਸੀਂ ਜੀ ਫਲਾਂ ਨੂੰ ਅਸੀਂ ਜਿਹੜਾ ਵਾ ਮਜ਼ਦੂਰ ਨੂੰ ਰਿਲੀਫ ਦੇਤਾ, ਅਸੀਂ ਗਰੀਬ ਨੂੰ ਰਿਲੀਫ ਦੇਤਾ। ਜਨਾਬ ਤੁਸੀਂ ਸਿਰਫ ਨਾ ਇੱਕ ਆ ਜਿਹੜਾ ਪੈਸੇ ਬਣਾਉਣੇ ਵਾਲੇ ਚੰਦ ਕੁ ਲੋਕ ਆ ਨਾ, ਇਹਨਾਂ ਨੂੰ ਰਿਲੀਫ ਨਾ ਦਿਓ, ਸਾਰੇ ਮੁਲਕ ਨੂੰ ਰਿਲੀਫ ਆ ਜਾਂਦਾ। ਹਾਂਜੀ, ਸਹੀ। ਤੁਸੀਂ ਸਿਰਫ ਖਾਦ ਜਿਹੜੀ ਆ, ਉਹ ਜਿਹੜੀ ਇੰਡੀਆ ਵਾਲੇ ਰੇਟ ਤੇ ਖਾਦ ਨੂੰ ਉਹਦੇ ਤੇ ਲਿਓ। ਬਿਜਲੀ ਜਿਹੜੀ ਆ, ਇਹ ਯਾਰ ਬਿਜਲੀ ਪਤਾ ਨਹੀਂ ਸਾਡੇ ਤਾਂ ਸੋਨੇ ਦੀ ਤਾਰਾਂ ਚੋਂ ਲੰਘ ਕੇ ਆਉਂਦੀ ਆ, ਵੀ ਉਹਨਾਂ ਦੀ ਲੋਹੇ ਦੀ ਤਾਰਾਂ ਚੋਂ ਲੰਘਦੀ ਆ। ਵੀ ਅਗਰ ਤੁਸੀਂ ਬਿਜਲੀ ਸਾਨੂੰ ਉਸ ਰੇਟ ਤੇ ਦੇ ਦਿਓ ਤੇ ਕਿਸਾਨ ਜਿਹੜਾ ਵਾ ਆਪੇ 3000 ਨੂੰ ਕਣਕ ਦੇਗਾ, ਕੋਈ ਰੌਲਾ ਹੀ ਨਹੀਂ ਹੈ। ਉਹਨੂੰ 3000 ਦੇ ਕੇ ਵੀ 1000 ਬਚਦਾ, ਉਹਨੂੰ ਫਿਰ ਵੀ 1000 ਬਚਦਾ। ਉਧਰ ਵੀ ਤਾਂ ਚੜ੍ਹਦੇ ਪੰਜਾਬ ਬੱਲੇ ਵੀ ਤਾਂ ਬਚ ਰਿਹਾ, ਫਿਰ ਬਲਕਿ ਕਿਸਾਨ ਨੂੰ 2500 ਚ ਵੀ 500 ਬਚਦਾ ਵਾ ਹੈ। ਉਧਰੋਂ ਤੁਸੀਂ ਸਾਡੇ ਨਾਲ ਯਾਨੀ ਕਿ ਜਿਹੜਾ ਵਾ ਇਹ ਦੇਖੋ, ਤੁਸੀਂ ਕਾਰੀਗਰੀ ਦੇਖੋ ਕਿ ਸਿਰਫ ਇੱਕ ਮਖਸੂਸ ਤਬਕੇ ਨੂੰ ਨਾ ਉਹਨੂੰ ਮੁਨਾਫਾ ਪਹੁੰਚਾਉਣਾ ਤੇ ਬਹੁਤੇ ਸਾਰੇ ਤਬਕੇ ਨੂੰ ਨਾ ਤਕਲੀਫ ਦੇਣੀ ਆ ਤੇ ਰੌਲਾ ਪਾਣਾ ਵਾ ਵੀ ਅਸੀਂ ਬਹੁਤ ਸਾਰੇ ਤਬਕੇ ਦਾ ਭਲਾ ਕਰ ਰਹੇ ਹਾਂ। ਬਿਲਕੁਲ ਕੋਈ ਨਹੀਂ ਭਲਾ ਕਰ ਰਹੇ ਹੈ। ਇਹ ਭਲਾ ਕਰ ਰਹੇ ਆ ਖਾਦ ਵਾਲੀ ਫੈਕਟਰੀਆਂ ਵਾਲਿਆਂ ਦਾ, ਤੇ ਇਹ ਆਪਣਾ ਭਲਾ ਕਰ ਰਹੇ ਆ ਆਪਣਾ ਜਿਹੜਾ ਰੈਵਨਿਊ ਇਕੱਠਾ ਨਹੀਂ ਕਰਦੇ, ਨਾ ਕਿਤੇ ਟੈਕਸ ਠੀਕ ਤਰੀਕੇ ਨਾਲ ਕੱਟ। ਉਹ ਸਾਰਾ ਟੈਕਸ ਬਿਜਲੀ ਇਹਨਾਂ ਨੇ ਫੜਿਆ, ਪੈਟਰੋਲ ਨੂੰ ਕਰ ਲਓ ਤੇ ਬਿਜਲੀ ਨੂੰ ਕਰ ਲਓ, ਵੀ ਇਹਦੇ ਤੇ ਲਾਈ ਜੋ ਯਾਨੀ ਕਿ ਜਿਹੜਾ ਉਹ ਗਾਂ ਨਾ ਕੋਈ ਉਹਨੂੰ ਪੱਠਾ ਤੁਸੀਂ ਪਾਉਂਦੇ ਨਹੀਂ,
ਉਹਨੂੰ ਕਹਿੰਦੇ ਆ ਯਾਰ ਇਹਨੂੰ ਟੀਕੇ ਲਾਓ, ਇਹਦਾ ਦੁੱਧ ਕੱਢੋ ਜ਼ਿਆਦਾ ਕਿਸੇ ਦਿਨ ਗਾਂ ਬਹਿ ਜਾਏਗੀ ਤੇ ਫਿਰ ਬਹਿ ਗਈ ਹੋਈ ਆ। ਹਾਂ ਬਹਿ ਗਈ, ਬਲਕਿ ਜਿਹੜਾ ਗਾਂ ਤਾਂ ਜੀ ਬਹਿ ਗਈ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਕਿਸਾਨ ਜਿਹੜਾ ਨਾ ਜੀ ਪੰਜਾਬ ਦਾ, ਲਹਿੰਦੇ ਪੰਜਾਬ ਦਾ ਕਿਸਾਨ ਜਿਹੜਾ ਆ ਉਹ ਪਰੇਸ਼ਾਨ ਆ। ਉਹਦੀ ਵਜ੍ਹਾ ਸਿਰਫ ਇੱਕ ਹੀ ਆ ਕਿ ਇੱਥੇ ਖਾਦਾਂ ਦਾ ਤੇ ਬਿਜਲੀ ਦਾ ਰੇਟ ਜਿਹੜਾ ਨਾ ਉਹ ਜ਼ਿਆਦਾ, ਜੇ ਅਸੀਂ ਚੜ੍ਹਦੇ ਪੰਜਾਬ ਨੂੰ ਤੇ ਲਹਿੰਦੇ ਪੰਜਾਬ ਦਾ ਮੁਕਾਬਲਾ ਕਰੀਏ। ਇੰਜੀ ਜੀ ਰਾਣਾ ਸਾਹਿਬ, ਉਹ ਸਾਡਾ ਯਾਰ ਕਿਸਾਨ ਤਾਂ ਇੰਨਾ ਜਿਹੜਾ ਨਾ ਸਾਦਾ ਵਾ ਕਿ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਨਾ ਯਾਨੀ ਕਿ ਉਹ ਕੈਲਕੂਲੇਸ਼ਨ ਦੀ ਨਹੀਂ ਉਹਨੂੰ ਪਤਾ ਹੈ। ਉਹ ਆਪਣੀ ਮਜ਼ਦੂਰੀ ਗਿਣਦਾ ਹੀ ਨਹੀਂ ਹੈ। ਹਾਂਜੀ, ਇਹ ਤਾਂ ਦੇਖੋ ਜੀ, ਇਹ ਤਾਂ ਜਿਹੜਾ ਆਪਣੀ ਬੰਦੇ ਹਲੇ ਇਹਦੇ ਚ ਦੇਖੋ, ਅਸੀਂ ਤਾਂ ਇਹ ਮੋਟਾ ਖਰਚਾ ਲਾਇਆ ਨਾ, ਇਹਦੇ ਚ ਕੋਈ ਮੁਲਾਜ਼ਮ ਦਾ ਹਿਸਾਬ ਕਿਤਾਬ ਬਣਗਾ। ਅਸੀਂ ਤਾਂ ਇਹ ਨਹੀਂ ਕੱਢਿਆ ਕਿ ਉਹ ਕਿਆਸੀ ਕੀਤਾ ਕਿ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਜਿਹੜਾ ਕਿਸਾਨ ਆ ਉਹਨੂੰ ਕਿੰਨੇ ਪੈਸੇ ਆ, ਇੱਕ ਜਿਹੜੀ ਖੇਤੀ ਆ ਨਾ ਗੇਹੂੰ ਦੀ ਲਾ ਲਓ ਜਾਂ ਕਣਕ ਕਹਿ ਲਓ, ਇਹਨੂੰ ਉਹਦੇ ਚੋਂ ਕੀ ਬਚਦਾ। ਹੁਣ ਦੇਖੋ ਨਾ, ਅਗਰ 1000 ਰੁਪਏ ਦਿਹਾੜੀ ਦੇ ਹਿਸਾਬ ਨਾਲ ਤੁਸੀਂ ਕਾਊਂਟ ਕਰੋ ਨਾ, ਰੋਟੀ ਪਾ ਕੇ 1000 ਰੁਪਏ ਪੈਂਦੀ ਆ। ਹੁਣ 1000 ਰੁਪਏ ਦੇ ਹਿਸਾਬ ਨਾਲ 30000 ਮਹੀਨੇ ਦਾ 12 30 36 3,60,000 ਰੁਪਇਆ ਯਾਨੀ ਕਿ ਜਿਹੜਾ ਵਾ ਨਾ ਬਣਦਾ ਵਾ ਦਿਹਾੜੀ ਦਾ। ਤੇ 4 ਕਿੱਲਿਆਂ ਤੋਂ ਵੱਧ ਕਿਸੇ ਬੰਦੇ ਦਾ ਜ਼ਿਮੀਂਦਾਰਾ ਕੋਈ ਨਹੀਂ ਹੈ। 4 ਕਿੱਲਿਆਂ ਵਾਲੇ ਨੂੰ ਅਗਰ 3,60,000 ਰੁਪਇਆ ਬਚੇ ਨਾ, ਉਹਨੂੰ ਦਿਹਾੜੀ ਬਚਦੀ ਆ, ਉਹਦਾ ਕਾਰੋਬਾਰ ਨਹੀਂ ਹੈ, ਸਿਰਫ ਉਹ ਆਪਣੇ ਘਰ ਦਿਹਾੜੀ ਕਰਦਾ ਵਾ। ਸਹੀ ਬਾਤ ਹੈ। ਤੇ ਮੈਨੂੰ ਦੱਸੋ ਕਿ ਕਿਹੜਾ ਬੰਦਾ ਵਾ ਜਿਹੜਾ 4 ਕਿੱਲਿਆਂ ਦੀ ਵਾਹੀ ਕਰਦਾ ਵਾ ਤੇ ਉਹਨੂੰ 3,60,000 ਰੁਪਇਆ ਜਿਹੜਾ ਉਹਨਾਂ ਮਿਲਦਾ ਵਾ। ਠੀਕ ਹੈ। ਲਓ ਜੀ, ਇਹ ਸੀਗੀ ਸਾਡੀ ਅੱਜ ਦੀ ਵੀਡੀਓ, ਤੇ ਕਮੈਂਟਾਂ ਰਾਹੀਂ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਰਾਣਾ ਸਾਹਿਬ ਦਾ ਜਿਹੜਾ ਇਹ ਕੈਲਕੂਲੇਸ਼ਨ ਆ ਜਿਹੜਾ ਇਹਨਾਂ ਨੇ ਕੀਤਾ ਨਿਜ਼ਾਮ ਵੀ ਇਹ ਕਿੱਦਾਂ ਦਾ ਲੱਗਿਆ, ਇਹ ਸਹੀ ਵੀ ਸੀ ਕਿ ਗਲਤ ਸੀਗਾ। ਅਸੀਂ ਕੋਈ ਰੇਟ ਜਿਹੜੇ ਅੱਗੇ ਪਿੱਛੇ ਤਾਂ ਨਹੀਂ ਕਰਤੇ। ਹੁਣ ਅੱਜ ਦਾ ਜਿਹੜਾ ਕਮੈਂਟਸ ਵਿੱਚ ਆਪ ਜਿਸ ਵੀ ਭਾਈ ਨੂੰ ਇਖਤਲਾਫ ਆ ਉਹ ਲਿਖੇ ਤੇ ਅਸੀਂ ਬਿਲਕੁਲ ਜੀ ਇਖਤਲਾਫ ਹੈ। ਅਗਰ ਕਿਸੇ ਨੂੰ ਸਾਨੂੰ ਕਮੈਂਟਸ ਕਰੇ, ਸਤ ਬਿਸਮਿਲ੍ਲਾ, ਅਸੀਂ ਉਹਨੂੰ ਜਵਾਬ ਵੀ ਦੇਵਾਂਗੇ ਸਾਡੇ ਸਿਰ ਮੱਥੇ ਤੇ ਬਹੁਤਾ ਅਗਰ ਤਫਸੀਲ ਨਾ ਆਣਾ ਤੇ ਮੈਂ ਕਹਿੰਦਾ ਕਿ ਆ ਕੇ ਸਾਡੇ ਨਾਲ ਗੱਲ ਵੀ ਕਰ ਲੈ ਬਹਿ ਕੇ, ਜਿਹੜਾ ਅਸੀਂ ਉਹਨੂੰ ਨਾਲ ਬਾਹ ਕੇ ਵੀਡੀਓ 'ਚ ਗੱਲ ਕਰਾਂਗੇ ਭਾਈ। ਤੇ ਆ ਜਾਓ ਭਾਈ ਸਾਹਿਬ, ਤੁਸੀਂ ਆਪਣੀ ਗੱਲ ਨੂੰ ਸਾਬਤ ਕਰੋ। ਤੇ ਹੁਣ ਸਾਨੂੰ ਜਨਾਬ ਜੀ ਇਜਾਜ਼ਤ ਦਿਓ, ਤੁਸੀਂ ਅਗਲੀ ਵੀਡੀਓ ਤੱਕ ਇਹ ਅਸੀਂ ਤਕਰੀਬਨ ਹਰ ਖੇਤੀ ਦੇ ਉੱਤੇ ਨਾ ਜੀ ਇਹ ਗੱਲ ਕਰਾਂਗੇ, ਲੇਕਿਨ ਲਗਾਤਾਰ ਨਹੀਂ, ਥੋੜਾ ਜਿਹਾ ਠਹਿਰ ਕੇ ਅਸੀਂ ਦੇਖਾਂਗੇ ਕਿ ਤੁਹਾਡਾ ਇਹਦੇ ਬਾਰੇ 'ਚ ਕੀ ਖਿਆਲ ਆ, ਤੁਸੀਂ ਸਾਡੇ ਨਾਲ ਕੀ ਇਹਦੇ ਬਾਰੇ 'ਚ ਗੱਲਬਾਤ ਕਰਦੇ ਆ ਜੀ। ਹੁਣ ਸਾਡਾ ਜੀ ਟਾਈਮ, ਸਾਨੂੰ ਦੇ ਦਿਓ ਇਜਾਜ਼ਤ ਜੀ। ਅੱਲਾ ਹਾਫਿਜ਼। ਅੱਲਾ ਹਾਫਿਜ਼।